ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਅਹਿਮਦ ਰਜ਼ਾ ਦਾ ਸਭ ਨੂੰ ਸਲਾਮ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਇੱਥੇ ਬੈਠਾ ਸਾਂ, ਮਾਂ ਜੀ ਦੇ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਬਹਿਨ ਜੀ ਮੇਰੇ ਵੱਲ ਦੇਖ ਰਹੇ ਸੀ ਅਤੇ ਕਹਿੰਦੇ ਨੇ ਤੁਹਾਡੀਆਂ ਅਸੀਂ ਵੀਡੀਓਜ਼ ਦੇਖਦੇ ਹਾਂ ਅਤੇ ਸਾਨੂੰ ਹੌਸਲਾ ਹੋਇਆ ਤੁਹਾਡੀ ਵੀਡੀਓਜ਼ ਦੇਖ ਕਰਕੇ, ਅਤੇ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ ਕਿ ਵੀਡੀਓਜ਼ ਦਾ ਜਿਹੜਾ ਸਾਡਾ ਪਰਪਸ ਸੀ ਉਹ ਲੱਗਦਾ ਹੈ ਕਿ ਸਾਨੂੰ ਕਿਤੇ ਨਾ ਕਿਤੇ ਉਹ ਪੂਰਾ ਹੋ ਰਿਹਾ ਹੈ। ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਲੋਕਾਂ ਦੀ ਆਵਾਜਾਈ ਵਧੇ ਔਰ ਜੋ ਦਿਲ ਦੇ ਵਿੱਚ, ਮਨਾਂ ਦੇ ਵਿੱਚ 100 ਤਰ੍ਹਾਂ ਦੇ ਖੌਫ ਪਾਏ ਜਾਂਦੇ ਹਨ ਉਹ ਇੱਥੋਂ ਨਿਕਲਣੇ ਚਾਹੀਦੇ ਹਨ। ਸਤਿ ਸ਼੍ਰੀ ਅਕਾਲ ਬਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆਪਣਾ ਜੀ? ਗੁਰਬਚਨ ਸਿੰਘ। ਕਿੱਥੋਂ ਆਉਣਾ ਹੋਇਆ? ਇੰਡੀਆ, ਦਿੱਲੀ। ਦਿੱਲੀ ਤੋਂ ਆਉਣਾ ਹੋਇਆ ਅਤੇ ਦਿੱਲੀ ਦੀ ਲੈਂਗੁਏਜ ਫਿਰ ਪੰਜਾਬੀ ਹੈ ਜਾਂ ਕੋਈ ਚੇਂਜ ਹੋਇਆ? ਪੰਜਾਬੀ ਹੈ। ਪੰਜਾਬੀ ਹੈ। ਹਾਂਜੀ, ਪੰਜਾਬੀ। ਅਤੇ ਕੀ ਉੱਥੇ ਕਰਦੇ ਹੋ ਤੁਸੀਂ? ਆਪਣਾ ਪਟਾਕੇ ਦਾ ਕੰਮ ਹੈ। ਪਟਾਕੇ ਮਾਰਦੇ ਹੋ? ਪਟਾਕੇ ਵੇਚਦੇ ਆ ਜੀ। ਅੱਛਾ ਅੱਛਾ। ਹਾਂਜੀ ਹਾਂਜੀ। ਤੇ ਉੱਥੇ ਇੰਡੀਆ ਦੇ ਵਿੱਚ ਸਹੀ ਪਟਾਕੇ ਹਾਂ ਸ਼ਾਦੀਆਂ ਵਿਆਹ ਵਧੀਆ 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 ਚੱਲ ਰਿਹਾ, ਬਹੁਤ ਵਧੀਆ। ਤੇ ਇਹ ਨਸਲ ਦਰ ਨਸਲ ਕੰਮ ਹੈ ਜਾਂ ਤੁਸੀਂ ਚੂਜ਼ ਕੀਤਾ? ਨਹੀਂ, ਨਸਲ ਦਾ ਨਸਲ। ਕਿਉਂਕਿ ਪਟਾਕਿਆਂ ਦਾ ਤਅਲਕ ਇਨਸਾਨੀ ਖੁਸ਼ੀ ਨਾਲ ਹੈ ਤੇ ਤੁਸੀਂ ਇਨਸਾਨੀ ਖੁਸ਼ੀਆਂ ਨੂੰ ਦੁਬਾਲਾ ਕਰਦੇ ਹੋ, ਇਸ ਲਈ ਤੁਹਾਡੇ ਚਿਹਰੇ ਤੇ ਥੋੜ੍ਹਾ ਜਿਹਾ ਅਸੀਂ ਦੇਖ ਰਹੇ ਹਾਂ ਕਿ ਖੁਸ਼ੀ ਨਹੀਂ ਨਹੀਂ, ਇੱਥੇ ਆ ਕੇ ਵੈਸੇ ਹੀ ਖੁਸ਼ੀ ਆ ਜਾਂਦੀ ਜੀ। ਬੈਨ ਜੀ ਦੱਸੋ ਆਪਣਾ ਨਾਮ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਜਵੰਤ ਕੌਰ। ਰਜਵੰਤ ਕੌਰ ਜੀ, ਕਦੋਂ ਦੀਆਂ ਪੰਜਾਬੀ ਪ੍ਰਚਾਰ ਦੀਆਂ ਜਿਹੜੀਆਂ ਤੁਸੀਂ ਵੀਡੀਓਜ਼ ਦੇਖਣੀਆਂ ਸ਼ੁਰੂ ਕੀਤੀਆਂ? ਸਾਨੂੰ ਸ਼ਾਇਦ 3 ਸਾਲ ਹੋ ਗਏ ਨੇ। 3 ਸਾਲ ਉਹੀ ਹਸਬੈਂਡ ਨੂੰ ਬਹੁਤ ਸੀ ਚਾਹ ਇੱਧਰ ਆਉਣ ਦਾ, ਅਤੇ ਬਸ ਉਹ ਵੀਡੀਓਜ਼ ਦੇਖ ਦੇਖ ਕੇ ਇਤਨੇ ਇੰਸਪਾਇਰ ਹੋਏ ਹਾਂ ਅਸੀਂ ਕਿ ਬਈ ਹਿੰਮਤ ਕੀਤੀ। ਪਹਿਲੇ ਤਾਂ ਡਰ ਰਹੇ ਸੀ, ਮੈਂ ਜ਼ਿਆਦਾ ਡਰ ਰਹੀ ਸੀ, ਇਹਨਾਂ ਨੂੰ ਕੋਈ ਡਰ ਨਹੀਂ ਸੀ, ਬਟ ਮੈਨੂੰ ਡਰ ਲੱਗਦਾ ਸੀਗਾ। ਬਟ ਇਤਨੇ ਇੰਸਪਾਇਰ ਹੋਏ ਵੀਡੀਓਜ਼ ਦੇਖ ਦੇਖ ਕੇ ਕਿ ਇਤਨਾ ਪਿਆਰ ਮਿਲਦਾ ਉੱਥੇ ਸਭ ਕੁਝ, ਅਤੇ ਫਿਰ ਬਸ ਆਉਣਾ ਹੋ ਗਿਆ। ਵੀਡੀਓਜ਼ ਤੋਂ ਪਹਿਲੇ ਦਾ ਜਿਹੜਾ ਇੱਕ ਡਰ ਸੀ ਉਹ ਜ਼ਰਾ ਦੱਸੋ ਤਾਂ ਕਿ ਜਿਹੜੇ ਕੋਈ ਡਰ ਕੇ ਪਿੱਛੇ ਬੈਠੇ ਨੇ ਉਹਨਾਂ ਨੂੰ ਪਤਾ ਚੱਲੇ ਕਿਹੜੇ ਕਿਹੜੇ ਖੌਫ ਸੀ, ਕਿਹੜੇ ਕਿਹੜੇ ਡਰ ਸੀ। ਬਸ ਉਹੀ ਜੋ ਪੋਲਿਟਿਕਸ ਜੋ ਟੀਵੀ ਤੇ ਚੱਲਦੀ ਹੈ ਉਹ ਸੁਣ ਸੁਣ ਕੇ ਕਿ ਬਈ ਬਸ ਇੱਥੇ ਡਰ ਹੈ ਥੋੜ੍ਹਾ। ਹਾਂਜੀ, ਉਹ ਤੇ ਹੁਣ ਸਾਨੂੰ ਇਸ ਨਵੇਂ ਵੇਲੇ ਦੇ ਵਿੱਚ ਸਮਝ ਜਾਣਾ ਚਾਹੀਦਾ ਹੈ ਕਿ ਪੋਲੀਟੀਸ਼ੀਅਨ ਬੁਨਿਆਦੀ ਤੌਰ ਤੇ ਆਪਣੀ ਸਿਆਸਤ ਕਰ ਰਹੇ ਹੁੰਦੇ ਨੇ, ਹਕੀਕਤ ਲੋਕਾਂ ਦੇ ਜ਼ਿਹਨ ਕੁਝ ਹੋਰ ਹੁੰਦੇ ਨੇ। ਉਹ ਡਰ ਤੁਸੀਂ ਲੋਕਾਂ ਨੇ ਖਤਮ ਕੀਤਾ ਹੋਵੇ। ਤੁਹਾਡੇ ਵੀਡੀਓਜ਼ ਦੇਖ ਦੇਖ ਕੇ ਹਿੰਮਤ ਪਈ, ਤੁਸੀਂ ਲੋਕਾਂ ਦੇ ਇੰਟਰਵਿਊਜ਼ ਜਿਸ ਤਰ੍ਹਾਂ ਲੈਂਦੇ ਹੋ, ਪੂਰੀ ਸੰਗਤ ਦੱਸਦੀ ਹੈ, ਉਹ ਇੰਟਰਵਿਊਜ਼ ਦੇਖ ਕੇ ਥੋੜੀ ਹਿੰਮਤ ਆਈ ਕਿ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ, ਅਸੀਂ ਜਾ ਸਕਦੇ ਹਾਂ। ਨਹੀਂ ਤਾਂ ਉਸ ਤੋਂ ਪਹਿਲੇ ਤਾਂ ਬਹੁਤ ਡਰ ਲੱਗ, ਅਸੀਂ ਤਾਂ ਕਰਤਾਰਪੁਰ ਸਾਹਿਬ ਗਏ ਸੀਗੇ ਅਤੇ ਉਸ ਟਾਈਮ ਵੀ ਬਹੁਤ ਡਰ ਲੱਗ ਰਿਹਾ ਸੀਗਾ। ਫਿਰ ਉੱਥੇ ਪਹਿਲੇ ਹਿੰਮਤ ਖੁੱਲੀ, ਉਹ ਵੀ ਤੁਹਾਡੇ ਵੀਡੀਓਜ਼ ਹੀ ਦੇਖੇ ਸੀਗੇ ਸਭ ਦੇ। ਹੁਣ ਦੁਬਾਰਾ ਜਿਹੜੀ ਸੰਗਤ ਦੇ ਵੀਡੀਓਜ਼ ਦੇਖੇ ਜਿਹੜੇ ਤੁਸੀਂ ਲਗਾਏ ਸੀਗੇ, ਫਿਰ ਹੋਰ ਹਿੰਮਤ ਖੁੱਲੀ ਤੇ ਆਉਣ ਦੀ, ਬਸ ਆ ਗਏ, ਪਹੁੰਚ ਗਏ। ਤੁਸੀਂ ਬੜੀ ਇੱਕ ਬੁਨਿਆਦੀ ਜਿਹੀ ਗੱਲ ਕੀਤੀ ਕਿ ਖੌਫ, ਔਰ ਅਕਸਰ ਸਾਡੀ ਹਰ ਦੂਸਰੀ ਤੀਸਰੀ ਵੀਡੀਓ ਦੇ ਵਿੱਚ, ਖਾਸ ਕਰ ਜਦੋਂ ਅਸੀਂ ਸਟਾਰਟ ਕੀਤਾ ਸੀ ਕੋਈ 3-4 ਸਾਲ ਪਹਿਲੇ ਦੇ ਵੀਡੀਓਜ਼ ਜਿਹੜੇ ਤੁਸੀਂ ਦੇਖਦੇ ਹੋ, ਬਹੁਤ ਜ਼ਿਆਦਾ ਲੋਕਾਂ ਨੇ ਕਿਹਾ ਹੁਣ ਉਹ ਚੀਜ਼ ਨਹੀਂ ਹੈ। ਕਿਆ ਉਹ ਖੌਫ ਖਤਮ ਹੋ ਚੁੱਕਾ? ਹਾਂ, ਵੀਡੀਓਜ਼ ਦੇਖ ਕੇ ਖੌਫ ਤੇ ਖਤਮ ਹੋਇਆ। ਐਕਚੁਅਲੀ ਮੈਂ ਬਹੁਤ ਡਰਦੀ ਸੀਗੀ ਔਰ ਹਸਬੈਂਡ ਬਹੁਤ ਕੀਨ ਸੀਗੇ ਇੱਥੇ ਆਉਣ ਲਈ, ਅਤੇ ਮੇਰਾ ਖੌਫ ਹਟ ਗਿਆ ਅਤੇ ਓਬਵੀਅਸਲੀ ਇਹ ਲੋਕਾਂ ਦਾ ਵੀ ਹਟ ਰਿਹਾ ਹੋਏਗਾ। ਚਲੋ ਜੀ, ਇਹਨਾਂ ਤੋਂ ਪੁੱਛਦੇ ਹਾਂ ਕਿ ਅਗਰ ਤੁਹਾਡਾ ਖੌਫ ਹਟਿਆ ਹੈ ਤੇ ਇਹਨਾਂ ਦੇ ਖੌਫ ਦਾ ਕੀ ਆਲਮ ਹੈ, ਕਿ ਥਰ ਥਰ ਕੰਬਦੇ ਆ ਜਾਂ ਕਿ ਇੱਥੇ ਸੁੱਖ ਨਾਲ ਬੈਠਿਆ? ਭਾਜੀ ਕਿਵੇਂ ਦਾ ਐਕਸਪੀਰੀਅੰਸ ਲੱਗਾ ਇੱਥੇ ਤੁਸੀਂ ਆ ਕੇ? ਬਹੁਤ ਵਧੀਆ, ਕੋਈ ਖੌਫ ਨਹੀਂ ਹੈਗਾ ਸੀ, ਕੋਈ ਖੌਫ ਨਹੀਂ ਸੀ। ਆਪ ਜੀ ਦੀ ਵੀਡੀਓ ਦੇਖੀਆਂ ਫਿਰ ਬਸ ਆਉਣਾ ਸੀ ਤੇ ਆਉਣਾ ਹੀ ਸੀ ਬਸ। ਲੋਕ ਕਿਵੇਂ ਦੇ ਲੱਗੇ, ਕੋਈ ਵੇਖਣ ਲੱਗਿਆ? ਨਹੀਂ, ਬਹੁਤ ਵਧੀਆ, ਬਹੁਤ ਵਧੀਆ ਲੋਕ। ਅੱਖਾਂ ਨਾਲ ਤਾਂ ਨਹੀਂ ਗੂਰ ਕੇ ਡਰਾਉਂਦੇ? ਨਹੀਂ ਨਹੀਂ, ਵੈਸੇ ਹੀ ਨਹੀਂ, ਕੁਝ ਨਹੀਂ ਡਰਾਉਂਦੇ ਜੀ, ਕੋਈ ਡਰਾਉਣ ਵਾਲਾ ਕੋਈ ਕੰਮ। ਲੱਗ ਰਿਹਾ ਸੀ, ਸੇਫਟੀ ਲੱਗ ਰਹੀ ਹੈ ਸਾਨੂੰ ਆ ਕੇ। ਜੋ ਪਹਿਲੇ ਡਰ ਲੱਗ ਰਿਹਾ ਸੀਗਾ ਉੱਥੇ ਕਿ ਪਤਾ ਨਹੀਂ ਕਿਤਨੇ ਸੇਫ ਹਾਂ, ਕਿਸ ਟਾਈਮ ਕੀ ਹੋ ਜਾਏਗਾ। ਐਕਚੁਅਲੀ ਮੇਰੇ ਹਸਬੈਂਡ ਤਾਂ ਮੱਥਾ ਉੱਥੇ ਪਾਕਿਸਤਾਨ ਦੀ ਧਰਤੀ 'ਤੇ ਜਿਵੇਂ ਪਹੁੰਚ ਕੇ ਮੱਥਾ ਟੇਕਿਆ, ਮੈਂ ਤਾਂ ਉਸੇ ਟਾਈਮ ਬਹੁਤ ਡਰ ਗਈ ਸੀ ਕਿ ਪਿੱਛੋਂ ਦੀ ਕੋਈ ਐਵੇਂ ਦੀ ਗੱਲ ਨਾ ਹੋ ਜਾਵੇ। ਬਟ ਕਾਫੀ ਪ੍ਰੋਟੈਕਟਿਡ ਆ। ਅਸੀਂ ਹੁਣੇ ਉੱਥੇ ਪੰਜਾ ਸਾਹਿਬ ਹੋ ਕੇ ਆਏ ਹਾਂ, ਉੱਥੇ ਬੜਾ ਪ੍ਰੋਟੈਕਸ਼ਨ ਦਿੱਤਾ ਹੋਇਆ ਸੀ ਉਹਨਾਂ ਨੇ, ਕਿਤੇ ਇਸ ਤਰ੍ਹਾਂ ਇਕੱਲੇ ਨਹੀਂ ਛੋੜਿਆ, ਕਿਤੇ ਬਾਹਰ ਇਸ ਤਰ੍ਹਾਂ ਇਕੱਲੇ ਨਿਕਲਣ ਨਹੀਂ ਦਿੱਤਾ, ਅਤੇ ਮਤਲਬ ਸੇਫ ਲੱਗਿਆ, ਬਹੁਤ ਸੇਫ ਲੱਗਿਆ। ਇੱਕ ਤਾਂ ਸੇਫਟੀ ਹੈ, ਦੂਸਰਾ ਇੱਕ ਇਹ ਹੈ ਕਿ ਗੁਰਦੁਆਰਿਆਂ ਦੀ ਸਾਂਭ ਸੰਭਾਲ, ਇੱਕ ਸਾਡਾ ਮਹਿਕਮਾ ਹੈ ETPB, ਇਹਨਾਂ ਦੇ ਬਾਰੇ ਕੀ ਕਹੋਗੇ ਕਿ ਕੈਸਾ ਤੁਹਾਨੂੰ ਲੱਗਾ ਗੁਰਦੁਆਰਿਆਂ ਦੇ ਵਿੱਚ ਵਿਜ਼ਿਟ ਕਰਕੇ? ਔਥੈਂਟਿਸਿਟੀ ਬਣਾ ਕੇ ਰੱਖੀ ਹੋਈ ਹੈ, ਮਤਲਬ ਇਹ ਨਹੀਂ ਕਿ ਬਈ ਜਸਟ ਤੁਸੀਂ ਮਤਲਬ ਜਿਹੜਾ ਮੇਨ ਗੁਰਦੁਆਰਾ ਹੈ ਨਾ ਉਹ ਜਿਸ ਤਰ੍ਹਾਂ ਪਹਿਲੇ ਸੀਗਾ ਉਸ ਹਿਸਾਬ ਨਾਲ ਰੱਖਿਆ ਹੋਇਆ ਵੇ। ਇਹ ਨਹੀਂ ਕਿ ਉਹਦੇ 'ਤੇ ਬੜਾ ਕੁਝ ਤੁਸੀਂ ਕੰਮ ਕਰ ਦਿੱਤਾ, ਔਰ ਉਹਦੀ ਮੇਨ ਜੋ ਉਹਦੀ ਸ਼ਕਲ ਸੂਰਤ ਸੀਗੀ ਨਾ ਉਹਨੂੰ ਬਰਕਰਾਰ ਰੱਖਿਆ ਹੋਇਆ। ਸਭ ਤੋਂ ਅੱਛੀ ਤੇ ਸਾਨੂੰ ਉਹ ਚੀਜ਼ ਫੈਸੀਨੇਟ ਕੀਤੀ ਹੈ, ਮੇਨ ਚੀਜ਼ ਤਾਂ ਇਹ ਫੈਸੀਨੇਟ ਕੀਤੀ ਹੈ। ਕਰਤਾਰਪੁਰ ਵੀ ਸਾਨੂੰ ਇਹ ਚੀਜ਼ ਮੇਨ ਕੀਤੀ ਕਿ ਜਿਸ ਤਰ੍ਹਾਂ ਸੀੜੀਆਂ ਜਾ ਰਹੀਆਂ ਸੀ ਜਾਂ ਜਿਸ ਤਰ੍ਹਾਂ ਗੁਰਦੁਆਰੇ ਦਾ ਸਰੂਪ ਸੀਗਾ ਸੇਮ ਉਵੇਂ ਦਾ ਉਵੇਂ ਸਾਨੂੰ ਮਿਲਿਆ। ਬਾਹਰ ਜਿੰਨਾ ਮਰਜ਼ੀ ਉਹਨਾਂ ਨੇ ਡਿਵੈਲਪ ਕੀਤਾ ਬਟ ਅੰਦਰ ਐਗਜ਼ੈਕਟਲੀ ਸੇਮ ਸੀਗਾ। ਮੇਨ ਗੁਰਦੁਆਰੇ ਨੂੰ ਉਹਨਾਂ ਨੇ ਬਿਲਕੁਲ ਸੇਮ ਉਸੇ ਕੰਡੀਸ਼ਨ 'ਚ ਰੱਖਿਆ। ਬਾਕੀ ਗੁਰਦੁਆਰੇ ਵੀ ਅਸੀਂ ਦੇਖ ਰਹੇ ਹਾਂ, ਬਾਕੀ ਸੇਮ ਮਤਲਬ ਜੋ ਅਸੀਂ ਵੀਡੀਓਜ਼ ਪਹਿਲੇ ਦੇਖੀ ਨੇ ਸੇਮ ਬਿਲਕੁਲ ਉਹੀ ਕੰਡੀਸ਼ਨ ਹੈਗੀ ਗੁਰਦੁਆਰਿਆਂ ਦੀ।
ਚਲੋ ਜੇ ਵੀ ਪਤਾ ਲੱਗਾ ਕਿ ਸਾਡੀਆਂ ਵੀਡੀਓਜ਼ ਕੋ ਪੇਂਟਡ ਨਹੀਂ ਆਉਂਦੀਆਂ, ਪਲਾਂਟਡ ਨਹੀਂ ਆਉਂਦੀਆਂ, ਲੋਕ ਕਹਿ ਰਹੇ ਨੇ ਕਿ ਜੋ ਅਸੀਂ ਦੇਖਿਆ ਸੀ ਉਹੀ ਹੈ, ਤੇ ਕੀ ਲੋਕਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹੋ? ਇਹ ਦੇਣਗੇ ਜੀ, ਵੱਧ ਤੋਂ ਵੱਧ ਲੋਕੀ ਆਉਣ ਇੱਥੇ, ਕੋਈ ਦਿੱਕਤ ਨਹੀਂ ਹੈ, ਕੁਛ ਨਹੀਂ ਹੈਗਾ, ਬਿਲਕੁਲ ਸ਼ਾਂਤ ਮਾਹੌਲ ਹੈ, ਕੁਛ ਨਹੀਂ ਹੈ ਜੋ ਹਾਂਜੀ ਬਿਲਕੁਲ ਬਹੁਤ ਸੇਫ ਲੱਗਿਆ ਸਾਨੂੰ ਆ ਕੇ, ਸਾਨੂੰ ਸੇਫ ਲੱਗਿਆ ਐਗਜ਼ੈਕਟ। ਮੈਨੂੰ ਅਗਰ ਸੇਫ ਲੱਗਿਆ ਤਾਂ ਮੈਨੂੰ ਲੱਗਦਾ ਸਭ ਨੂੰ ਸੇਫ ਲੱਗਣਾ ਚਾਹੀਦਾ, ਕਿਉਂਕਿ ਮੈਂ ਬਹੁਤ ਡਰਦੀ ਸੀ ਆਉਣ 'ਤੇ। ਤੁਸੀਂ ਆਂਦੇ ਡਰ ਰਹੇ ਸੀ, ਜਾਂਦੇ ਹੋ ਕੀ ਤਵੱਕਾ ਕਰ ਰਹੇ ਹੋ ਕਿ ਕੀ ਮਨ ਦੇ ਵਿੱਚ, ਜ਼ਿਹਨ ਦੇ ਵਿੱਚ, ਔਰ ਵੈਸੇ ਪਾਕਿਸਤਾਨ ਤੋਂ ਲੈ ਕੇ ਜਾਓਗੇ? ਪਾਕਿਸਤਾਨ ਤੋਂ ਐਕਚੁਅਲੀ ਅਸੀਂ ਜਿਸ ਰਸਤੇ ਤੋਂ ਨਿਕਲ ਰਹੇ ਸੀ, ਹਰ ਕੋਈ ਇਤਨਾ ਅੱਛਾ ਵੈਲਕਮ ਕਰ ਰਿਹਾ ਸੀਗਾ, ਬਹੁਤ ਅੱਛਾ, ਸਭ ਕੋਈ ਹਾਈ ਕਰ ਰਿਹਾ, ਕੋਈ ਬਾਏ ਕਰ ਰਿਹਾ, ਕੋਈ ਮਤਲਬ ਆਪਣੀ ਤਰਫੋਂ ਜਿਤਨੀ ਉਹ ਸੇਵਾ ਦੇਣੀ ਚਾਹ ਰਹੇ ਸੀ ਕਿ ਸਾਨੂੰ ਉਹ ਸਭ ਦੇ ਰਹੇ ਸੀਗੇ। ਬਟ ਥੋੜੀ ਜੀ ਮੈਨੂੰ ਇੱਕ ਪੁਆਇੰਟ ਇੱਕ ਲੱਗਾ ਕਿ ਥੋੜਾ ਮੈਨੇਜਮੈਂਟ, ਮੈਨੂੰ ਥੋੜਾ ਲੱਗਾ ਕਿ ਉਹ ਮਿਸਮੈਨੇਜਮੈਂਟ ਸੀਗਾ ਥੋੜਾ, ਮਤਲਬ ਜਿਸ ਤਰ੍ਹਾਂ ਰੂਮਸ ਨਹੀਂ ਮਿਲੇ। ਚਲੋ ਉਹ ਤੇ ਧੀਰੇ ਧੀਰੇ ਸਾਨੂੰ ਵੀ ਆਦਤ ਹੋ ਗਈ ਸੀ, ਜੇ ਟੈਂਟ 'ਚ ਰੁਕੇ ਤੇ ਸਾਨੂੰ ਹੋ ਗਈ ਆਦਤ। ਬਟ ਮਤਲਬ ਥੋੜੇ ਜਿਹੜੇ ਰਾਤੀ ਬਹੁਤ ਲੇਟ ਆਏ, ਉਹ ਬਹੁਤ ਪਰੇਸ਼ਾਨ ਹੋਏ, ਥੋੜੀ ਜੀ ਮੈਨੂੰ ਮਿਸਮੈਨੇਜਮੈਂਟ ਥੋੜੀ ਲੱਗੀ, ਬਸ ਇਹ ਮੇਰੀ ਕੰਪਲੇਂਟ ਹੈ। ਬਾਕੀ ਤੇ ਸਭ ਬਹੁਤ ਵਧੀਆ ਸੀ। ਜਿੱਥੇ ਵੀ ਕੋਈ ਥੋੜੀ ਜੀ ਮਿਸਮੈਨੇਜਮੈਂਟ ਲੱਗਦੀ ਹੈ, ਉਹ ਜਿਹੜੇ ਦੋਸਤ ਇਸ ਤੋਂ ਰਿਲੇਟਡ ਸਾਡੀ ਵੀਡੀਓਜ਼ ਦੇਖਦੇ ਨੇ, ਉਹ ਡੈਫੀਨੇਟਲੀ ਦੇਖਦੇ ਨੇ, ਉਹਨਾਂ ਨੂੰ ਇਹਨਾਂ ਜਿਹੜੀਆਂ ਛੋਟੀਆਂ-ਛੋਟੀਆਂ ਕੰਪਲੇਂਟਸ ਹਨ ਉਹਨਾਂ ਨੂੰ ਵੀ ਦੂਰ ਕਰਨਾ ਚਾਹੀਦਾ। ਜਿੱਥੇ ਵੱਡੇ ਕੰਮ ਹੋ ਗਏ ਹਨ, ਉੱਥੇ ਛੋਟੀ ਨੈਗਲੀਜੈਂਸੀ ਦੀ ਵਜ੍ਹਾ ਤੋਂ ਅਗਰ ਕੋਈ ਤੰਗ ਹੁੰਦਾ ਹੈ ਬਾਹਰ ਤੋਂ ਆਉਣ ਵਾਲਾ, ਤੇ ਇਹ ਕੋਈ ਚੰਗੀ ਗੱਲ ਨਹੀਂ ਹੈ। ਤੁਹਾਡੇ ਨਾਲ ਗੱਲਬਾਤ ਕੀਤੀ ਜੀ ਅਸੀਂ, ਬੜਾ ਚੰਗਾ ਲੱਗਿਆ, ਤੇ ਕੁਝ ਕਹਿਣਾ ਚਾਹੋ ਤੇ ਤੁਸੀਂ ਕਹਿ ਸਕਦੇ ਹੋ, ਅਦਰਵਾਈਜ਼ ਅਸੀਂ ਤੁਹਾਨੂੰ ਰੱਬ ਆ ਕੇ ਆਉਣ, ਜ਼ਰੂਰ ਆ ਕੇ ਮੱਥਾ ਟੇਕਣ, ਆਪਣੀ ਪੀਰਾਂ ਦੀ ਧਰਤੀ ਤੇ ਜ਼ਰੂਰ ਆਉਣ। ਰੱਬ ਰੱਖਾ ਜੀ। ਬਹੁਤ ਸੋਹਣੀ ਗੱਲਬਾਤ ਤੁਹਾਡੇ ਨਾਲ।